व्यूअर्स वेलकम बैक इन प्रोग्राम जी। डॉक्टर साहब अगली खबर बारे ਤੁਹਾਡੇ ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਅਸੀਂ ਕੁਝ ਫੇਸਬੁੱਕ ਮੈਸੇजेस ਨੇ। ਵੀਰ ਸਤਪਾਲ ਸਿੰਘ ਪੁਰੇਵਾਲ ਸੀਐਟਲ ਤੋਂ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਿਆਂ ਪੰਥ ਦਰਦੀਆਂ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖੀ ਪੰਨੂ ਸੈल्यूट ਡਾਕਟਰ ਅਮਰਜੀਤ ਸਿੰਘ ਜੀ, ਡੂਇੰਗ ਦਿਸ ਗ੍ਰੇਟ ਸਰਵਿਸ ਆਫ ਖਾਲਸਾ ਪੰਥ ਫॉर द लास्ट 24-25 ਈਅਰਸ। ਬਹੁਤ ਬਹੁਤ ਸ਼ੁਕਰੀਆ ਪੰਨੂ ਸਾਹਿਬ। ਅਨੀਸ ਸੱਤੀ ਖਾਲਿਸਤਾਨ ਜ਼ਿੰਦਾਬਾਦ। ਸਿੰਘ ਅਮਰਜੀਤ ਖਾਲਿਸਤਾਨੀ ਖਾਲਿਸਤਾਨ ਜ਼ਿੰਦਾਬਾਦ। ਕਸ਼ਮੀਰ ਵਿਰ ਖਾਲਿਸਤਾਨ ਜ਼ਿੰਦਾਬਾਦ। ਬਲਿਹਾਰ ਸਿੰਘ ਕੰਗ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਕਮਲਜੀਤ ਸਿੰਘ ਮਾਨ, ਡਾਕਟਰ ਸਾਹਿਬ ਅਤੇ ਬੀਬਾ ਨੀਲਮ ਕੌਰ ਜੀ, TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਝਾਰ ਵਿਰ ਖਾਲਿਸਤਾਨ ਜ਼ਿੰਦਾਬਾਦ। ਮੋ ਸੈਂਡਰ ਖਾਲਿਸਤਾਨ ਜ਼ਿੰਦਾਬਾਦ। ਨਦੀਮ ਸਲਾਰੀ ਇਹ ਹਮੇਸ਼ਾ ਰੈਗੂਲਰਲੀ ਆਉਂਦੇ ਨੇ ਫੇਸਬੁੱਕ ਤੇ, ਪਾਕਿਸਤਾਨ ਐਂਡ ਖਾਲਿਸਤਾਨ ਜ਼ਿੰਦਾਬਾਦ। ਸੋ ਇਹਨਾਂ ਸਾਰਿਆਂ ਦਾ ਵੀਰਾਂ ਬਹੁਤ ਬਹੁਤ ਸ਼ੁਕਰੀਆ। ਇੱਕ ਅਨਾਉਂਸਮੈਂਟ, ਜਿਹੜਾ ਪ੍ਰੋਗਰਾਮ ਅਮਰੀਕਨ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਨਾਲ ਬੀਤੇ ਸੈਚਰਡੇ ਦਾਵਤ ਖਾਸ ਰੈਸਟੋਰੈਂਟ ਦੇ ਵਿੱਚ ਹੋਇਆ, ਲਗਭਗ 3 ਘੰਟੇ ਦਾ ਪ੍ਰੋਗਰਾਮ ਸੀ। ਉਸ ਨੂੰ ਸਾਡੀ ਟੈਕਨੀਕਲ ਟੀਮ ਨੇ ਐਡਿਟ ਕਰਕੇ ਤਿਆਰ ਕਰ ਲਿਆ ਔਰ ਸੈਚਰਡੇ ਯਾਨੀ ਕਿ ਕੱਲ ਸ਼ਾਮ ਨੂੰ 7 ਤੋਂ 10 ਦੇ ਸਲੋਟ ਦੇ ਵਿੱਚ ਉਹ ਦਿਖਾਇਆ ਜਾਏਗਾ। ਸੋ ਬੇਸ਼ੱਕ ਬਹੁਤਿਆਂ ਨੇ ਫੇਸਬੁੱਕ ਕਲਿੱਪਿੰਗਸ ਇੱਧਰ ਉੱਧਰ ਦੇਖੀਆਂ ਹੋਣਗੀਆਂ, ਬਟ ਓਰੀਜਨਲ ਅਸਲੀ ਵੱਡੇ ਕੈਮਰੇ ਨਾਲ ਮੌਕੇ ਤੇ, ਔਰ ਉਹਦੇ ਵਿੱਚ ਕਿਉਂਕਿ ਬਹੁਤ ਵਾਰੀ ਜਿਹੜੀ ਉਹ ਸਾਡੀ ਪਹਿਲੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹੀ ਆਈ ਹੈ, ਪਰ ਜਿਨ੍ਹਾਂ ਨੇ ਇਸ ਫੰਕਸ਼ਨ ਨੂੰ ਕਾਮਯਾਬ ਕੀਤਾ ਹੈ, ਜਿਨ੍ਹਾਂ ਨੇ ਇਹਦੇ ਲਈ ਮਿਹਨਤ ਕੀਤੀ, ਔਰ ਜਿਵੇਂ ਸਾਡੇ ਪਾਕਿਸਤਾਨੀ ਭਰਾਵਾਂ ਨੇ ਭੈਣਾਂ ਨੇ, ਉਹਨਾਂ 'ਚ ਫਰੀਦਾ ਸ਼ੇਖ ਜਿਹੜੇ ਨੇ, ਫਰੀਦਾ ਖਾਨ ਖਾਸ ਤੌਰ ਤੇ ਅਪਸਟੇਟ ਤੋਂ ਆਏ ਸਨ, ਉਹ ਸਾਰਿਆਂ ਦੀਆਂ ਵੀ ਬੜੀਆਂ ਜਜ਼ਬਾਤੀ ਔਰ ਬੜੀਆਂ ਹਮਦਰਦੀ ਭਰੀਆਂ ਸਪੀਚਸ ਨੇ। ਸੋ ਇਸ ਪ੍ਰੋਗਰਾਮ ਨੂੰ ਜ਼ਰੂਰ ਸੁਣੋ 7 ਤੋਂ 10। ਔਰ ਇਸੇ ਤਰ੍ਹਾਂ ਬੀਤੇ ਸੰਡੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਸਰਦਾਰ ਜਸਵੰਤ ਸਿੰਘ ਖਾਲੜਾ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰ ਸੁਸਾਇਟੀ ਵਿਖੇ ਸਮਾਗਮ ਸੀ। ਉਸ ਨੂੰ ਵੀ ਜਿਹੜਾ ਬੇਸ਼ੱਕ ਲਾਈਵ ਵੀ ਚੱਲਿਆ ਉਸ ਦਿਨ, ਲੇਕਿਨ ਇੱਕ ਜਦੋਂ ਤੁਸੀਂ ਬਾਅਦ ਦੇ ਵਿੱਚ ਉਹਨੂੰ ਪ੍ਰੋਪਰਲੀ ਐਡੀਟਿੰਗ ਦੇ ਨਾਲ ਕਰਦੇ ਹੋ, ਉਹਦੇ 'ਚ ਖਾਸ ਤੌਰ ਤੇ ਮੈਂ ਸਮਝਦਾ ਵੀ ਜਿਹੜੀ ਬਹੁਤ ਵੱਡੀ ਇੰਸਪੀਰੇਸ਼ਨ ਨੇ ਬੀਬੀ ਨਵਕਿਰਨ ਕੌਰ ਖਾਲੜਾ, ਸਰ ਜਸਵੰਤ ਸਿੰਘ ਖਾਲੜਾ ਦੀ ਬੇਟੀ, ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਹੈ। ਔਰ ਬੱਚੀ ਪੁਨੀਤ ਕੌਰ, ਇੱਕ ਯੰਗ ਬੱਚੀ ਜਿਹਦੀ ਬਿਲਕੁਲ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਵੀ ਐਡਰੈਸ ਕੀਤੇ, ਔਰ ਸਾਡੀ ਪ੍ਰੈਜੈਂਟੇਸ਼ਨ ਹੈ, ਪਲੱਸ ਬਾਕੀ ਪ੍ਰੋਗਰਾਮ ਹੈ। ਸੋ ਇਹ ਐਤਵਾਰ 2 ਘੰਟੇ ਦਾ ਇਹ ਪ੍ਰੋਗਰਾਮ ਹੈ, 8 ਤੋਂ 10 ਵਾਲੇ ਸਲੋਟ 'ਚ ਹੋਏਗਾ। ਦੂਸਰੇ ਸੈਗਮੈਂਟ 'ਚ ਅਸੀਂ ਇਹ ਦੇਖ ਰਹੇ ਹਾਂ ਕਿ ਭਾਰਤ ਕਿਸ ਪਾਸੇ ਵੱਲ ਵੱਧ ਰਿਹਾ। ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਦੱਸਿਆ ਸੀ ਕਿ ਕਿਵੇਂ ਭਾਰਤ ਦੇ ਸਾਬਕਾ ਸਿਕਿਉਰਿਟੀ ਐਡਵਾਈਜ਼ਰ ਮੈਨਨ ਨੇ ਵੀ ਇਹ ਗੱਲ ਕਹੀ ਕਿ ਇੰਡੀਆ ਨੂੰ ਬਾਹਰੋਂ ਚੀਨ ਪਾਕਿਸਤਾਨ ਤੋਂ ਕੋਈ ਖਤਰਾ ਨਹੀਂ ਹੈ, ਭਾਰਤ ਨੂੰ ਅੰਦਰੂਨੀ ਹੈ ਜੋ ਵੀ ਹੈ ਇਹ ਇਨਰ। ਔਰ ਉਹਨੇ ਵੀ ਯੂਜ਼ ਕੀਤੇ ਸੀ ਅਲਫਾਜ਼ ਕਿ ਜੀ ਉਹਨੇ ਕਲਾਸ ਜਾਂ ਕਾਸਟ ਤਾਂ ਨਹੀਂ ਸੀ ਕਿਹਾ, ਪਰ ਉਹਨੇ ਇਸ ਕਿਸਮ ਦਾ ਹੀ ਸੀ ਕਿ ਅੰਦਰੂਨੀ ਜਿਹੜਾ ਆਪਸੀ ਫਿਰਕੂ ਇੱਕ ਵਰਡ ਯੂਜ਼ ਕੀਤਾ ਤੇ ਇੱਕ ਸਿਵਲ ਕੁਛ ਇਸ ਕਿਸਮ ਦਾ। ਪਰ ਅਜੇ ਮੇਰਾ ਖਿਆਲ ਹੈ ਉਹ ਜਿਹੜਾ ਉਹਦੇ ਬਿਆਨ ਔਰ ਉਹਦੀ ਜਿਵੇਂ ਉਹਨੂੰ ਕਹਿੰਦੇ ਨੇ ਵੀ ਸਿਆਹੀ ਵੀ ਨਹੀਂ ਸੁੱਕੀ ਸੀ। ਔਰ ਹੁਣ ਉਹ ਕਿਵੇਂ ਪਹਿਲਾਂ ਹੀ ਘਟਨਾਵਾਂ 3-4 ਦਲਿਤਾਂ ਦੇ ਖਿਲਾਫ ਜਿਹੜੀਆਂ ਹਿੰਸਾ ਦੀਆਂ ਹੋਈਆਂ, ਜਿਨ੍ਹਾਂ ਦੇ ਵਿੱਚ ਦਲਿਤਾਂ ਦੇ ਖਿਲਾਫ ਵੀ ਔਰ ਮੁਸਲਮਾਨਾਂ ਦੇ ਖਿਲਾਫ ਵੀ, ਹੈਦਰਾਬਾਦ ਦੇ ਵਿੱਚ ਵਰਮੂਲਾ ਨੂੰ ਕਿਵੇਂ ਜਿਹੜਾ ਉਹ ਸੁਸਾਈਡ ਤੇ ਮਜਬੂਰ ਕੀਤਾ ਗਿਆ, ਔਰ ਜਸਟਿਸ ਕੀ ਦੇਣਾ ਸੀ। ਜਿਹੜਾ ਕਮਿਸ਼ਨ ਇਹਨਾਂ ਨੇ ਉੱਥੇ ਬਿਠਾਇਆ ਉਹਨੇ ਰਿਪੋਰਟ ਦਿੱਤੀ ਹੈ ਕਿ ਜੀ ਉਹ ਝੂਠ ਬੋਲਦੀ ਹੈ, ਵਰਮੂਲਾ ਦੀ ਮਾਂ ਉਹ ਤਾਂ ਦਲਿਤ ਵੀ ਨਹੀਂ ਸੀ। ਮਤਲਬ ਇਹ ਹੈ ਕਿ ਵੀ ਪਹਿਲਾਂ ਉਹ ਸਾਰੇ ਕਲੇਮ ਨੂੰ ਹੀ ਤੁਸੀਂ ਡਾਇਲੂਟ ਕਰ ਦਿਓ। ਫਿਰ ਅਸੀਂ ਦੇਖਦੇ ਹਾਂ ਊਨਾ ਗੁਜਰਾਤ ਦੇ ਵਿੱਚ ਕੀ ਘਟਨਾ ਵਾਪਰੀ ਕਿ ਕਿਵੇਂ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਮਾਰ ਕੁਟਾਈ ਔਰ ਉਹਨਾਂ ਨੂੰ ਕਰਕੇ ਕਿ ਜੀ ਇਹਨਾਂ ਨੇ ਗਾਂ ਦੀ ਸਕਿਨ ਉਹਨੂੰ ਲਾ ਦੀ ਖੱਲ ਲਾ ਰਹੇ ਸੀ, ਉਹਨੂੰ ਵੀਡੀਓ ਪਾ ਦਿੱਤੀ। ਔਰ ਉਸ ਤੋਂ ਬਾਅਦ ਕਿਵੇਂ ਫਿਰ ਲੋਕ ਦਲਿਤਾਂ ਨੇ ਰਿਐਕਟ ਕੀਤਾ, ਉਹਨਾਂ ਨੇ ਆ ਕੇ ਸੁੱਟਤੀਆਂ ਗਾਵਾਂ ਮਰੀਆਂ ਜਿਹੜੀਆਂ ਸੀ ਕਲੈਕਟਰ ਦੇ ਦਫ਼ਤਰ ਦੇ ਸਾਹਮਣੇ। ਉਹਨਾਂ ਨੇ ਕਿਹਾ ਜੀ ਮੋਹਨ ਭਾਗਵਤ ਨੂੰ ਸੱਦੋ ਕਿ ਵੀ ਹੁਣ ਇਹਨਾਂ ਦਾ ਆ ਕੇ ਸੰਸਕਾਰ ਕਰੇ ਗੰਗਾ ਜਲ ਛਿੜਕ ਕੇ। ਫਿਰ ਇਹ ਘਟਨਾਕ੍ਰਮ ਦਾ ਦਾਇਰਾਕਾਰ ਅਸੀਂ ਦੇਖਦੇ ਹਾਂ ਕਿ ਮੱਧ ਪ੍ਰਦੇਸ਼ ਕਿੰਨੀਆਂ ਘਟਨਾਵਾਂ ਉੱਪਰੋਂ ਥੱਲੇ ਹੋਈਆਂ, ਮੁਸਲਮਾਨਾਂ ਦੇ ਖਿਲਾਫ ਦਾਦਰੀ ਕਾਂਡ ਦੀ ਗੱਲ ਹੁੰਦੀ ਹੈ। ਔਰ ਫਿਰ ਮੇਵਾਤ ਜ਼ਿਲ੍ਹੇ ਦੇ ਵਿੱਚ ਐਨ ਈਦ ਦੇ ਮੌਕੇ ਪਿੱਛੇ
ਕਿਵੇਂ 10,000 ਤੋਂ ਜ਼ਿਆਦਾ ਜਿਹੜੇ ਸਟਰੀਟ ਵੈਂਡਰ ਸੀ ਉਹ ਭੱਜਣ ਤੇ ਮਜਬੂਰ ਹੋਏ ਕਿ ਜੀ ਇਹ ਬਿਰਿਆਨੀ ਦੇ ਵਿੱਚ ਗਊ ਮਾਸ ਹੈ। ਹੁਣ ਇਹ ਜਦੋਂ ਤੁਸੀਂ ਔਰ ਦਲਿਤਾਂ ਦੇ ਖਿਲਾਫ ਈਵਨ ਜਿਵੇਂ ਮੈਂ ਪਿਛਕਾਲੀ ਜ਼ਿਕਰ ਕੀਤਾ ਸੀ ਵੀ ਹਰਿਆਣੇ 'ਚ ਘੋੜੀ ਤੇ ਨਹੀਂ ਚੜਨ ਦਿੱਤਾ, ਮੰਦਰ ਗਏ ਇਹਨੂੰ ਕੁੱਟਿਆ। ਹੁਣ ਇਹ ਲੱਗਦਾ ਹੈ ਵੀ ਜਦੋਂ ਸਿਵਲ ਵਾਰ ਜਾਂ ਕੋਈ ਵੀ ਇਸ ਕਿਸਮ ਦੀ ਕਾਸਟ ਵਾਰ ਦੀ ਅਸੀਂ ਗੱਲ ਕਰਦੇ ਕਿ ਇੱਕ ਸਟੇਜ ਆ ਜਾਂਦੀ ਹੈ ਵੀ ਲੋਕ ਫਿਰ ਖਲੋਂਦੇ ਨੇ। ਗੁਜਰਾਤ 'ਚ ਊਨਾ ਕਾਂਡ ਦਾ ਰਿਐਕਸ਼ਨ ਸੀ ਕਿ ਪਿਛਲੇ ਦੁਸਹਿਰੇ ਦੇ ਮੌਕੇ ਜਦੋਂ ਇਹ ਰਾਮ ਜੀ ਦੀ ਜਿੱਤ ਦੀ ਕਰ ਰਹੇ ਸੀ, ਹਜ਼ਾਰਾਂ ਜਿਹੜੇ ਦਲਿਤ ਨੇ ਉਹਨਾਂ ਨੇ ਬੁੱਧ ਧਰਮ ਅਖਤਿਆਰ ਕੀਤਾ। ਉਹਨਾਂ ਨੇ ਕਿਹਾ ਜੀ ਵੀ ਅਸੀਂ ਬੁੱਧ ਧਰਮ 'ਚ ਆ ਰਹੇ ਹਾਂ। ਹਾਲਾਂਕਿ ਬੀਜੇਪੀ ਨੇ ਦੇਖਦੇ ਆ ਕਿ ਵੀ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਆਲਰੇਡੀ ਉਹਨਾਂ ਨੇ ਇੱਕ ਡਰਾਮਾ ਜਿਹਾ ਕੀਤਾ, ਇੱਕ ਕਾਂਸ਼ੀ ਰਾਮ ਦਾ ਸਾਥੀ ਸੀ ਬੋਧੀ, ਉਹਨੂੰ ਅੱਗੇ ਲਾ ਕੇ ਇੱਕ ਮਾਰਚ ਸ਼ੁਰੂ ਕਰਾਇਆ ਹੋਇਆ, ਉਹਦਾ ਉਦਘਾਟਨ ਅਮਿਤ ਸ਼ਾਹ ਨੇ ਕੀਤਾ। ਕੋਈ ਹੋਰ ਹੋਏਗਾ ਕਿ ਜੀ ਕਿਵੇਂ ਅਸੀਂ ਦਲਿਤ ਵੋਟ ਬੈਂਕ ਜਿਹੜਾ ਬੋਧੀ ਬੁੱਧ ਧਰਮ ਦੇ ਨਾਲ ਜੋੜੀਏ। ਪਰ ਇਹ ਹੁਣ ਰਿਐਕਸ਼ਨ ਸ਼ੁਰੂ ਹੋ ਗਿਆ ਹੈ ਕਿ ਦਲਿਤ ਜਿਹੜੇ ਨੇ ਖਲੋ ਰਹੇ ਨੇ ਥਾਂ ਥਾਈਂ ਡਿਫਾਈਨ। ਜਿਵੇਂ ਉੱਥੇ ਊਨਾ 'ਚ ਦਲਿਤ ਨੌਜਵਾਨ ਮਾਰਨ ਤੋਂ ਬਾਅਦ ਉਹਨਾਂ ਨੇ ਗਾਵਾਂ ਲਿਆ ਕੇ ਸੁੱਟੀਆਂ ਸੀ। ਇਹ ਜਿਹੜੀ ਘਟਨਾ ਜਿਸ ਨੂੰ ਮੇਨ ਸਟ੍ਰੀਮ ਮੀਡੀਆ ਖਾ ਗਿਆ, ਹੁਣ ਬ੍ਰਾਹਮਣਾਂ ਨੇ ਇਹ ਮੱਧ ਪ੍ਰਦੇਸ਼ ਦਾ ਭੀਤਰਵਾਰ ਅਸੈਂਬਲੀ ਸੈਗਮੈਂਟ ਹੈ ਔਰ ਉਹਦੇ 'ਚ ਇੱਕ ਪਿੰਡ ਚਰਖਾ ਨਾਂ ਦਾ ਪਿੰਡ ਹੈ। ਉੱਥੇ ਕੋਈ ਦਲਿਤਾਂ ਨੇ ਆਪਣਾ ਸਮਾਗਮ ਰੱਖਿਆ ਸੀ ਤਾਂ ਉਹਦੇ 'ਚ ਉਹਨਾਂ ਨੇ ਕਿਸੇ ਸਿੰਗਰ ਨੂੰ ਸੱਦਿਆ ਹੋਇਆ ਸੀ ਜਿਹੜਾ ਕਿ ਅੰਬੇਦਕਰ ਦਾ ਜਿਹੜਾ ਮਿਸ਼ਨ ਗੀਤ ਹੈ ਡਾਕਟਰ ਅੰਬੇਦਕਰ ਦਾ ਉਹ ਗਾ ਰਹੇ ਸੀ। ਔਰ ਪਿੰਡ ਦੇ ਬ੍ਰਾਹਮਣ ਔਰ ਦੂਸਰੀ ਉੱਚੀ ਜਾਤ ਵਾਲਿਆਂ ਨੇ ਉਹਨਾਂ ਨੇ, ਔਰ ਅਗਲੇ ਦਿਨ ਦੁਸ਼ਹਿਰਾ ਸੀ, ਸੋ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਅੰਬੇਦਕਰ ਦਾ ਪੁਤਲਾ ਬਣਾਇਆ ਡਾਕਟਰ ਅੰਬੇਦਕਰ ਦਾ, ਔਰ ਉਹਨਾਂ ਨੇ ਕਿਹਾ ਜੀ ਅਸੀਂ ਰਾਵਣ ਦੇ ਨਾਲ ਸਾੜਨਾ। ਜਿਹੜੀ ਵੀ ਖੁੱਲੀ ਥਾਂ ਸੀ ਉਹ ਬ੍ਰਾਹਮਣ ਜਿਹੜੇ ਨੇ, ਔਰ ਖਬਰ ਹੀ ਹੈ ਕਿ ਬ੍ਰਾਹਮਣਾਂ ਨੇ ਰਾਵਣ ਦੀ ਜਗ੍ਹਾ ਡਾਕਟਰ ਅੰਬੇਦਕਰ ਦਾ ਪੁਤਲਾ ਸਾੜਨ ਦੀ ਕੀਤੀ ਕੋਸ਼ਿਸ਼, ਔਰ ਇਹ ਉਹਨਾਂ ਦੇ ਹਿੰਦੀ ਮੀਡੀਆ ਨੇ ਖਬਰ ਕੱਢੀ ਹੈ ਜੀ। ਔਰ ਇਹ ਦਲਿਤਾਂ ਨੂੰ ਪਤਾ ਲੱਗ ਗਿਆ ਕਿ ਵੀ ਇਹ ਲੱਗੇ ਨੇ ਕਰਨ। ਔਰ ਉਹਦੇ 'ਚ ਇਹ ਹੈ ਕਿ ਵੀ ਇਹਨੇ ਬਿਗਨਿੰਗ ਹੀ ਕੀਤੀ ਹੈ ਵੀ ਜਿੱਦਣ ਇਹ ਬ੍ਰਾਹਮਣ ਜਿਹੜੇ ਨੇ ਉਹ ਪੁਤਲਾ ਬਣਾ ਕੇ ਸਾੜਨ ਜਾ ਰਹੇ ਸੀ ਤੇ ਦੋਨੋਂ ਹੀ ਜਿਹੜੇ ਦਲਿਤ ਸਮਾਜ ਵਾਲੇ ਲੋਕ ਵੀ ਬਾਹਰ ਆ ਗਏ ਔਰ ਉਹਨਾਂ ਨੇ ਇੱਕਦਮ ਉਹਨਾਂ ਨੂੰ ਰੋਕ ਕੇ ਉਹ ਪੁਤਲਾ ਉਹਨਾਂ ਤੋਂ ਖੋਇਆ ਔਰ ਉਹਨਾਂ ਨੇ ਜਿਹੜਾ ਉਹਨੂੰ ਫਿਰ ਪ੍ਰੋਟੈਕਟ ਕਰਦੇ ਰਾਦਰ ਜਿਹੜਾ ਸਾਰਾ ਬਾਜ਼ਾਰ ਬੰਦ ਕਰਵਾਇਆ। ਔਰ ਇਸ ਨੂੰ ਉਹਨਾਂ ਦੇ ਇਹ ਸੁਮਨ ਚੌਧਰੀ ਗਾਇਕ ਸੀ ਜਿਹਨੇ ਮਿਸ਼ਨ ਗੀਤ ਗਾਣਾ ਸ਼ੁਰੂ ਕੀਤਾ ਔਰ ਜਿਹੜੇ ਬ੍ਰਾਹਮਣ ਨੇ ਪਿੰਡ ਦੇ ਉਹਨਾਂ ਨੇ ਵਿਰੋਧ ਕੀਤਾ। ਔਰ ਇਸ ਸਾਰੇ ਤੋਂ ਬਾਅਦ ਫਿਰ ਦਲਿਤ ਸਮਾਜ ਦੇ ਜਿਹੜੇ ਲੋਕ ਨੇ ਬੁੱਧਵਾਰ ਤੱਕ ਪਿੱਤਰਵਾਰ ਥਾਣੇ ਦੇ ਸਾਹਮਣੇ ਪਹੁੰਚੇ, ਟਰੈਕਟਰ ਟਾਲੀ ਖੜੀ ਕਰਕੇ ਉਹਨਾਂ ਨੇ ਜਾਮ ਲਗਾ ਦਿੱਤਾ ਔਰ ਉਹਨਾਂ ਨੇ ਫਿਰ ਕੁਝ ਜਿਹੜੇ ਵਪਾਰੀ ਸੀ ਉਹਨਾਂ ਦੀ ਮਾਰ ਕੁਟਾਈ ਵੀ ਕੀਤੀ। ਸੋ ਅਸੀਂ ਇਹ ਸਮਝਦੇ ਹਾਂ ਵੀ ਇੱਕ ਪਾਸੇ ਇਸ ਨਫ਼ਰਤ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਡਾਕਟਰ ਅੰਬੇਦਕਰ ਉਧਰ ਮੋਦੀ ਐਂਡ ਕੰਪਨੀ ਜੇ ਸਾਡਾ ਸੰਵਿਧਾਨ ਲਿਖਿਆ, ਅਸੀਂ ਪਿੱਛੇ ਜੇ ਸੰਵਿਧਾਨ ਇਦਾਂ ਲਿਖਿਆ ਗਿਆ ਉਹਨੂੰ ਬੜਾ ਸੈਲੀਬ੍ਰੇਟ ਕਰਨ ਤਾਂ ਕਿ ਦਲਿਤਾਂ ਨੂੰ ਨਾਲ ਜੋੜਨਾ। ਪਰ ਜੇ ਡਾਕਟਰ ਅੰਬੇਦਕਰ ਦਾ ਪੁਤਲਾ ਸਾੜਨ ਤੱਕ ਜਾ ਸਕਦੇ ਨੇ, ਔਰ ਚੰਗੀ ਗੱਲ ਜਿਹੜੀ ਮੈਂ ਕਹਿ ਰਿਹਾ ਕਿ ਜਿਹੜੀ ਗੱਲ ਉਹਨੇ ਮੈਨਨ ਨੇ ਕਹੀ ਕਿ ਅਲਟੀਮੇਟਲੀ ਇਹ ਜਿਹੜੀ ਕਾਸਟ ਵਾਰ ਵੱਲ ਗੱਲ ਜਾ ਰਹੀ ਹੈ ਕਿ ਦਲਿਤ ਖਲੋਤੇ ਨੇ ਔਰ ਇਹ ਥਾਂ ਥਾਈਂ ਜਿਹੜਾ ਇਸ ਕਿਸਮ ਦਾ ਟਕਰਾਅ ਆਉਣ ਵਾਲੇ ਦਿਨਾਂ 'ਚ ਵੀ ਹੋਏਗਾ। ਤੇ ਇੱਕ ਪਾਸੇ ਉਹਨਾਂ ਨੂੰ ਡਾਕਟਰ ਅੰਬੇਦਕਰ ਦੀ ਗੱਲ ਜਿਹੜੀ ਹੈ ਉਹ ਪਚਦੀ ਨਹੀਂ ਹੈ ਤੇ ਦੂਸਰੇ ਪਾਸੇ ਇਹ ਕੀ ਆਈਡੀਓਲੋਜੀ ਦੇ ਰਹੇ ਨੇ ਗੌਰਕਸ਼ਕਾਂ ਨੂੰ। ਤਾਂ ਮੋਹਨ ਭਾਗਵਤ ਨੇ ਆਪਣੇ ਦੁਸਹਿਰਾ ਐਡਰੈਸ ਦੇ ਵਿੱਚ ਕਰਤਾ, ਉਹਨੇ ਕਿਹਾ ਜੀ ਬਿਲਕੁਲ ਉਹ ਕਾਨੂੰਨ ਲਾਗੂ ਕਰ ਰਹੇ ਨੇ ਜੀ। ਪਰ ਦੂਸਰੇ ਪਾਸੇ ਜਿੱਥੇ ਇਹਨਾਂ ਦਾ ਪੂਰਾ ਹੋਲਡ ਹੈ ਜਿਹਨਾਂ ਸਟੇਟਾਂ 'ਚ, ਹੁਣ ਇਹ ਵਾਕਿਆ ਮੱਧ ਪ੍ਰਦੇਸ਼ ਦਾ ਹੈ ਕਿਉਂਕਿ ਮੱਧ ਪ੍ਰਦੇਸ਼ 'ਚ ਬੀਜੇਪੀ ਦੀ ਗਵਰਨਮੈਂਟ ਹੈ। ਦੂਸਰੀ ਖਬਰ ਜਿਹੜੀ ਮੈਂ ਡਿਸਕਸ ਕਰ ਰਿਹਾ ਇਹ ਗੁਜਰਾਤ ਦੇ ਵਿੱਚ ਗੁਜਰਾਤ ਗਊ ਸੇਵਾ ਬੋਰਡ ਹੈ ਔਰ ਉਹਨਾਂ ਨੇ ਜਿਹੜਾ ਆਪਣਾ ਗਾਂ ਦਾ ਗੋਬਰ, ਯੂਰਿਨ ਔਰ ਉਹ ਸਾਰੇ ਜਿਹਦਾ ਪੰਚ ਗਵਿਆ ਬਣਾਇਆ ਹੋਇਆ, ਦੁੱਧ, ਘਿਓ, ਇਹ ਉਹਨਾਂ ਪੰਜਾਂ ਦਾ ਉਹਨਾਂ ਨੇ ਜਿਹੜੀ ਹੁਣ ਇਹ ਉਹਨਾਂ ਦੀ ਮੀਡੀਆ ਦੀ ਸਕਰੋਲ ਸਟਾਫ ਦੀ ਖਬਰ ਹੈ ਜੀ। ਯੂਜ਼ ਕਾਊ ਯੂਰਿਨ ਐਂਡ ਡੋਂਗ ਟੂ ਲੁੱਕ ਲਾਈਕ ਕਲਿਓਪੈਟਰਾ ਸੇਜ਼ ਗੁਜਰਾਤ ਗਊ ਸੇਵਾ ਬੋਰਡ। ਹੁਣ ਜਦੋਂ ਪੁਰਾਣੇ ਪੀਰੀਅਡ ਦੇ ਵਿੱਚ ਬਿਊਟੀ ਦੀ ਗੱਲ ਹੁੰਦੀ ਹੈ ਤੇ ਫਿਰ ਇਜਿਪਟ ਦੀ ਰਾਣੀ ਕਲਿਓਪੈਟਰਾ ਉਹਨੂੰ ਪ੍ਰੋਨਾਉਂਸ ਕੀਤਾ ਜਾਂਦਾ, ਕਲਿਓਪੈਟਰਾ ਵੀ ਕਹਿੰਦੇ ਨੇ ਅਸੀਂ ਜਦੋਂ ਹਿੰਦੀ ਜਾਂ ਪੰਜਾਬੀ 'ਚ ਜਾਂ ਦੂਸਰੇ ਲਿਖਦੇ ਹਾਂ। ਔਰ ਉਹ ਇੱਕ ਆਪਣੇ ਜ਼ਮਾਨੇ ਦੀ ਖੂਬਸੂਰਤ ਔਰਤ ਦੇ ਤੌਰ ਦੇ ਉੱਤੇ ਹਾਲਾਂ ਉਸ ਦੇ ਉੱਤੇ ਬਹੁਤ ਕੁਝ ਲਿਖਿਆ ਗਿਆ ਹੈ, ਬਹੁਤ ਸਾਰੀ ਫਿਕਸ਼ਨ ਹੈ, ਨਾਵਲ ਹੈ, ਹਿਸਟਰੀ ਕਿੰਨੀ ਕੁ ਹੈ, ਪਰ ਬਣ ਜਾਂਦਾ ਹੈ ਜਿਵੇਂ ਵੀ ਜਿਵੇਂ ਮੋਨਾਲੀਸਾ ਹੈ ਉਹਦੀ ਪੇਂਟਿੰਗ ਹੈ ਉਹ ਭਾਵੇਂ ਕੀ ਹੈ ਪਰ ਉਹ ਮੋਨਾਲੀਸਾ ਆਪਣੇ ਆਪ ਦੇ ਵਿੱਚ ਇੱਕ ਪੂਰਾ ਸ਼ਾਹਕਾਰ ਬਣ ਗਈ। ਹੁਣ ਇਸੇ ਤਰ੍ਹਾਂ ਜਦੋਂ ਕੋਟ ਹੁੰਦਾ ਹੈ ਬਿਊਟੀ ਨੂੰ ਤੇ ਇਹ ਕਲਿਓਪੈਟਰਾ ਦਾ ਜ਼ਿਕਰ ਹੁੰਦਾ ਤੇ ਇਹ ਕਹਿ ਰਹੇ ਨੇ ਜਿਹੜੇ ਅਦਰਵਾਈਜ਼ ਭਾਰਤ ਤੋਂ ਬਿਨਾਂ ਕਿਸੇ ਹੋਰ ਦਾ ਨਾਂ ਨਹੀਂ ਲੈਣਾ ਚਾਹੁੰਦੇ। ਹੁਣ ਇਹ ਕੀ ਕਹਿੰਦੇ ਨੇ
कि भी इट इशूड ए गौ सेवा बोर्ड सरकारी बोर्ड है, इट इशूड एन एडवाइजरी asking women to switch to natural products and claiming that cow urine can cure 108 diseases including cancer, AIDS and asthma। कि जी गां दा मूत्र ਜਿਹੜਾ ਹੈ ਏਡਜ਼ ਵੀ ਠੀਕ ਕਰ ਦਿੰਦਾ ਹੈ, ਕੈਂਸਰ ਵੀ ਠੀਕ ਕਰ ਦਿੰਦਾ ਹੈ, ਅਸਥਮਾ ਵੀ ਠੀਕ, 108 ਬਿਮਾਰੀਆਂ। ਤੇ ਨਾਲ ਹੀ ਉਹਨਾਂ ਨੇ ਕਿਹਾ ਫॉर ਹੈਲਥੀ ਗਰੋਇੰਗ ਸਕਿਨ ਲਾਈਕ ਇਜਿਪਸ਼ੀਅਨ ਕੁਈਨ ਕਲੂਪੈਟਰਾ use ਪੰਚਗਵਯ which is a concoction of cow urine, dung, milk, curd and clarified butter. This was the advisory published by Gujarat government's Gau Seva and Gauchar Vikas Board। ਉਹ ਕਹਿੰਦੇ ਨੇ ਜੀ ਤੁਸੀਂ ਇਹ ਜਿਹੜਾ ਕਾਊ ਯੂਰਿਨ ਉਹਦੇ ਨਾਲ 108 ਬਿਮਾਰੀਆਂ ਠੀਕ ਕਰੋ, ਤੇ ਜਿਹੜਾ ਤੁਸੀਂ ਹੈਲਥੀ ਸਕਿਨ ਰੱਖਣੀ ਹੈ ਇਜਿਪਟ ਦੀ ਕਲੀਓਪੈਟਰਾ ਰਾਣੀ ਦੀ ਤਰ੍ਹਾਂ, ਫਿਰ ਪੰਚਗਵਯ ਯੂਜ਼ ਕਰੋ ਜਿਹਦੇ ਚ ਗਾਂ ਦਾ ਮੂਤਰ ਹੈ, ਗੋਹ ਹੈ, ਦੁੱਧ ਹੈ, ਦਹੀਂ ਹੈ ਤੇ ਜਿਹੜਾ ਘਿਓ ਹੈ, ਇਸ ਦਾ ਮਿਕਸਚਰ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਯੂਜ਼ ਆਫ ਪੰਚਗਵਯ ਵਿਲ ਗਿਵ ਯੂ ਲੌਂਗ ਲਾਸਟਿੰਗ ਬਿਊਟੀ। ਉਹਨਾਂ ਨੇ ਕਿਹਾ ਜੀ ਐਸਾ ਤੁਹਾਨੂੰ ਤਾਂ ਬਿਊਟੀ ਦੇਣਗੇ that Cleopatra was the world's most beautiful woman because she bathed in cow milk। ਇਹ ਕਾਊ ਵੀ ਵੈਸੇ ਇੰਡੀਆ ਤੋਂ ਆਈ ਹੋਣੀ ਹੈ, ਇਹ ਉਹਨਾਂ ਦੀ ਇਜਿਪਸ਼ੀਅਨ ਕਾਊ ਨਹੀਂ ਹੋਣੀ, ਕਿਉਂਕਿ ਮੈਨੂੰ ਯਾਦ ਹੈ ਮੇਰੇ ਇੱਕ ਕਜ਼ਨ ਇੱਕ ਵਾਰ ਉਹ ਲੀਬੀਆ ਚ ਗਦਾਫੀ ਦੇ ਜ਼ਮਾਨੇ ਚ ਉਹ ਸਾਦਾ ਸੀ ਕਿ ਵੀ ਲੋਕਾਂ ਨੂੰ ਟ੍ਰੇਨਡ ਕਰਨਾ ਹੈ ਜੀ, ਤੇ ਉਹ ਆਰਥੋਪੈਡਿਕ ਸਰਜਨ ਸੀ ਤੇ 20 ਡਾਕਟਰ ਇੰਡੀਆ ਦੇ ਉਸ ਜ਼ਮਾਨੇ ਦੇ ਵਿੱਚ ਆਏ। ਉਹ ਆਲ ਇੰਡੀਆ ਇੰਸਟੀਚਿਊਟ 'ਚ ਕੰਮ ਕਰਦਾ ਸੀ, ਉਹ ਵੀ ਆਇਆ ਉਹਨਾਂ ਉਸ ਡੈਪੂਟੇਸ਼ਨ ਤੇ 3 ਸਾਲ। ਅੱਧੇ ਪੈਸੇ ਖਰਚ ਕਰਨੇ ਪੈਂਦੇ ਸੀ ਉੱਥੇ, ਅੱਧੇ ਤੁਸੀਂ ਭੇਜ ਸਕਦੇ ਸੀ, ਉਹ ਬਹੁਤ ਡੀਸੈਂਟ ਪੇ ਕਰਦਾ ਸੀ ਜੀ। ਤੇ ਉਹ ਕਹਿਣ ਲੱਗੇ ਜੀ ਜਿੱਦਣ ਅਸੀਂ ਉਤਰੇ ਤੇ ਤ੍ਰਿਪੋਲੀ ਪਹਿਲੇ ਡਿਨਰ ਜਿਹੜਾ ਸੀ ਉਹਦੀ ਗਦਾਫੀ ਦੇ ਮਹਿਲ 'ਚ ਹੀ ਰੱਖਿਆ ਹੋਇਆ ਸੀ, ਤੇ ਉਹਨਾਂ ਦੇ ਨਾਲ ਹਿੰਦੂ ਡਾਕਟਰ ਵੀ ਸੀ। ਸੋ ਕਹਿਣ ਲੱਗੇ ਵੀ ਭਾਵੇਂ ਮੈਂ ਮੀਟ ਈਟਰ ਹੈ ਪਰ ਮੈਨੂੰ ਇਹ ਪਤਾ ਸੀ ਕਿ ਵੀ ਇਹ ਬੀਫ ਹੁੰਦਾ ਜਾਂ ਦੂਜਾ ਵੀ ਨਾਲ ਹਿੰਦੂ, ਮੈਂ ਸੈਂਸਿਟਿਵਿਟੀ ਦੇਖਦੇ ਆ ਕਿ ਵੀ ਜਿਹੜਾ ਦੂਸਰਾ ਟੇਬਲ ਸੀ ਮੀਟ ਵੱਲ ਮੈਂ ਨਹੀਂ ਗਿਆ, ਮੈਂ ਦੂਸਰੇ ਤੇ ਗਿਆ ਵੈਜੀਟੇਰੀਅਨ। ਕਹਿੰਦਾ ਮੈਂ ਉਹ ਦੇਖਿਆ ਸਾਰੇ ਉਹ ਜਿਹੜੇ ਦੂਜੇ ਨੇ ਉਧਰ ਚ ਲੱਗੇ ਹੋਏ ਨੇ, ਤੇ ਕਹਿੰਦੇ ਮੈਂ ਕਿਹਾ ਸ਼ਾਇਦ ਇਹਨਾਂ ਨੂੰ ਪਤਾ ਨਾ ਹੋਏ, ਤੇ ਮੈਂ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਕਿ ਵੀ ਦਿਸ ਇਜ਼ ਬੀਫ ਜੀ। ਕਹਿੰਦੇ ਇਟਸ ਨਾਟ ਇੰਡੀਅਨ ਕਾਊ। सो ये बात ऐसी कीजिए हर बात के 100 पहलू खा गए हो। सो कुल मिला के हुणे ਜਿਹੜੇ ਕਹਿ ਰਹੇ ਨੇ ਵੀ ਹੋਣਾ ਠੀਕ ਹੈ ਕਲੂਪੈਟਰਾ ਨਹਾਉਂਦੀ ਹੋਣੀ ਹੈ, ਪਰ ਇਹ ਨਹੀਂ ਇਹਨਾਂ ਨੇ ਕਿਹਾ। ਮਤਲਬ ਇਹ ਸੀ ਕਿ ਉਹ ਜਿਹੜੀਆਂ ਉਹਦੇ ਇਜਿਪਟ ਵਾਲਿਆਂ ਨੇ ਭਾਰਤੀ ਗਊਆਂ, ਕਿਉਂਕਿ ਇਹ ਮੈਂ ਕੋਈ ਲਾਈਟਰ ਵੇਨ ਚ ਨਹੀਂ ਕਿਹਾ, ਕਿਉਂਕਿ ਆਲਰੇਡੀ ਜਦੋਂ ਇਹ ਗੁਣ ਗਾਇਨ ਕਰਦੇ ਨੇ ਗਾਂ ਦੇ ਦੁੱਧ ਤੇ ਫਲਾਣੇ ਤੇ ਗੋਹਾ ਤੇ ਦੂਜਾ, ਤੇ ਨਾਲ ਇਹ ਲਿਖਿਆ ਹੁੰਦਾ ਕਿ ਵੀ ਗਾਂ ਭਾਰਤੀ ਹੋਣੀ ਚਾਹੀਦੀ, ਅਦਰਵਾਈਜ਼ ਇਹ ਜਿਹੜੀਆਂ ਜਰਸੀ ਗਾਵਾਂ ਨੇ ਜਾਂ ਦੂਜੀਆਂ ਨੇ ਇਹਨਾਂ ਦਾ ਗੋਹਾ ਨਹੀਂ ਹੈ, ਇਹਦੇ ਚ ਨਹੀਂ ਉਹ ਕਰਾਮਾਤ ਜਿਹੜੀ ਕਰਨ ਵਾਲੀ। ਹੁਣ ਇਸ ਸਾਰੇ ਨੂੰ ਤੁਸੀਂ ਦੇਖੋ ਕਿ ਵੀ ਕੀ ਵੇਚ ਰਹੇ ਨੇ ਔਰ ਲੋਕ ਕਿਵੇਂ, ਔਰ ਈਵਨ ਆਸਟ੍ਰੇਲੀਆ ਤੋਂ ਜਾਂ ਦੂਜੇ ਇਹ ਜਿਹੜਾ ਹੁਣ ਪਤੰਜਲੀ ਦੇ ਨਾਂ ਥੱਲੇ ਇਹਨੇ ਰਾਮਦੇਵ ਨੇ ਫਰਾਡ ਸ਼ੁਰੂ ਕੀਤਾ ਹੋਇਆ ਹੈ ਜੀ, ਬਹੁਤ ਵੱਡੀ ਮਾਰਕੀਟ ਕ੍ਰੀਏਟ ਕੀਤੀ ਹੈ। ਬਾਹਰ ਵੀ ਸਟੋਰਾਂ ਦੇ ਜਦੋਂ ਹੁੰਦਾ ਹੀ ਹੈ ਤੁਸੀਂ ਕਲੇਮ ਹੀ ਕਰੀ ਜਾਣਾ। ਜਿਹਨੇ ਹੁਣ ਬਾਕੀ ਦਵਾਈਆਂ ਖਾਧੀਆਂ ਨੇ ਉਹ ਕਹਿੰਦਾ ਵੀ ਚਲੋ ਕੋਈ ਨਹੀਂ ਇਹਦੀ ਪਤੰਜਲੀ ਵਾਲੇ ਵੀ ਟਰਾਈ ਕਰ ਲਓ। ਸੋ ਲੋਕਾਂ ਨੂੰ ਮੂਰਖ ਵੀ ਬਣਾ ਰਹੇ ਨੇ, ਪੈਸੇ ਵੀ ਇਕੱਠੇ ਕਰ ਰਹੇ ਨੇ। ਔਰ ਬ੍ਰਾਹਮਣਵਾਦ ਦਾ ਜਿਹੜਾ ਹੁਣ ਬ੍ਰਾਹਮਣ ਤੋਂ ਤੁਸੀਂ ਜ਼ਾਤ ਪਾਤ ਕੱਢ ਦਿਓ ਤੇ ਗਾਂ ਖੋਹ ਲਓ ਤੇ ਬ੍ਰਾਹਮਣ ਦੇ ਕੋਲ ਕੀ ਰਹਿੰਦਾ। ਸੋ ਜਿਹੜਾ ਗਾਂ ਜਿਹੜੀ ਹੈ ਉਹ ਉਹਦੇ ਤੇ ਖੜਾ, ਉਹਦਾ ਗਾਂ ਦਾ ਪੁੱਤਰ ਜਿਹੜਾ ਬੋਲਦਾ ਉਹਦੇ ਤੇ ਧਰਤੀ ਖੜੀ ਹੈ। ਗਾਂ ਮਾਤਾ ਸਭ ਕੁਝ ਦੇਣ ਵਾਲੀ ਹੈ, ਔਰ ਜਦੋਂ ਦਾਨ ਵੀ ਬ੍ਰਾਹਮਣ ਨੂੰ ਕਰਦੇ ਸੀ ਤੇ ਗਾਂ ਦਾ ਦਾਨ ਸਭ ਤੋਂ ਪਵਿੱਤਰ ਦਾਨ ਸੀ। ਸੋ ਕੁੱਲ ਮਿਕਸਚਰ ਵੀ ਦੇ ਸਕਦੇ ਹੋ। ਹਾਂ ਪੰਚਗਵਯ ਜਿਹੜਾ ਉਹ ਹਾਂ। ਸੋ ਕੁੱਲ ਮਿਲਾ ਕੇ ਹੁਣ ਇਹ ਇੱਕ ਪਾਸੇ ਆਮ ਦਲਿਤ ਜਿਹੜਾ ਹੈ ਉਹ ਅੱਜ ਅਸੀਂ ਕਿਉਂਕਿ ਇਸ ਵਿਸ਼ੇ ਨੂੰ ਹੀ ਚੁਣਿਆ, ਕਮਿਊਨਲ ਕਿਵੇਂ ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਸਿੱਖਾਂ ਦੇ ਖਿਲਾਫ ਉਹਨਾਂ ਨੂੰ ਕਿਵੇਂ ਉਹ ਆਪਣੇ ਥੱਲੇ ਲਿਆ ਰਹੇ ਨੇ ਜਾਂ ਕਿਵੇਂ ਉਹਨਾਂ ਦੇ ਖਿਲਾਫ ਹਿੰਸਾ ਹੈ, ਉਹ ਅਸੀਂ ਅਕਸਰ ਡਿਸਕਸ ਕਰਦੇ ਹਾਂ। ਪਰ ਇਹ ਦੋਨੋਂ ਉਦਾਹਰਨਾਂ ਕਿ ਇੱਕ ਪਾਸੇ ਦਲਿਤ ਸਮਾਜ ਦੇ ਨਾਲ ਉਹਨਾਂ ਦੇ ਡਾਕਟਰ ਅੰਬੇਦਕਰ ਜਿਹੜੇ ਲੀਡਿੰਗ ਲਾਈਟ ਨੇ ਉਹਨਾਂ ਦਾ ਪੁਤਲਾ ਸਾੜਨ ਦੀ ਗੱਲ, ਤੇ ਗੁਜਰਾਤ ਦੀ ਸਰਕਾਰੀ ਏਜੰਸੀ ਜਿਹੜਾ ਇਹਨਾਂ ਦਾ ਗਊ ਬੋਰਡ ਹੈ ਉਹ ਜਿਹੜਾ ਗੋਹਾ ਤੇ ਗਾਂ ਦਾ ਮੂਤਰ ਜਿਹੜਾ ਉਹਨੂੰ ਕਹਿ ਰਿਹਾ ਵੀ ਕਲੂਪੈਤਰਾ ਬਣ ਜਾਓ ਤੁਸੀਂ ਸਾਰੀਆਂ, ਇਸ ਨੂੰ ਤੁਸੀਂ ਆਪਣੀ ਮੂੰਹ ਦੇ ਉੱਤੇ ਮੜੋ। ਸੋ ਹੁਣ ਇਹ ਦੇਖ ਲੈਣ ਵੀ ਕੀ ਮਲਣਾ ਤੇ ਕੀ ਨਹੀਂ ਮਲਣਾ ਜੀ। ਡਾਕਟਰ ਸਾਹਿਬ ਸਕਰੀਨ ਤੇ ਵਿਊਅਰਸ ਦੇਖ ਵੀ ਰਹੇ ਨੇ ਜੀ, ਉਹ ਤੇ ਉਹਨਾਂ ਦਾ ਡਿਪੈਂਡ ਕਰਦਾ ਉਹਨਾਂ ਨੇ ਕੀ ਮੰਨਣਾ ਕੀ ਨਹੀਂ ਮੰਨਣਾ, ਬਟ ਜਿਹੜੀ ਐਡ ਜਿਹੜੀ ਹੁੰਦੀ ਹੈ ਉਹਨੂੰ ਜ਼ਿਆਦਾ ਲੋਕੀ ਚੂਜ਼ ਕਰਦੇ ਨੇ ਤੇ ਉਹ ਤੇ ਡਿਪੈਂਡ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।